ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 13 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ ਤੇ ਮਨਜੀਤ ਸਿੰਘ ਫਰੀਮੌਂਟ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਇੱਕ ਬਿੱਲ ਨੂੰ ਸਾਈਨ ਕੀਤਾ, ਜਿਹਦੇ ਮੁਤਾਬਕ ਕੈਲੀਫੋਰਨੀਆ ਦੇ ਸਕੂਲਾਂ ਦੇ ਵਿੱਚ 2035 ਤੋਂ 100% ਇਲੈਕਟ੍ਰਿਕ ਬੱਸਾਂ ਚੱਲਣਗੀਆਂ। US ਦੇ ਵਿੱਚ ਇਲੈਕਟ੍ਰਿਕ ਬੱਸ ਦੀ ਅਡੋਪਸ਼ਨ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਆ। ਕਹਿੰਦੇ ਪਈ 2078 ਇਲੈਕਟ੍ਰਿਕ ਬੱਸਸ ਪੂਰੇ ਸਟੇਟਸ ਦੇ ਵਿੱਚ ਕਮਿਟ ਕੀਤੀਆਂ ਗਈਆਂ ਹੈਗੀਆਂ। ਅਸੈਂਬਲੀ ਬਿੱਲ 579 ਇਹ ਮੈਂਡੇਟ ਕਰੂਗਾ ਇਲੈਕਟ੍ਰਿਕ ਬੱਸਿਸ ਕਨੈਟੀਕਟ 'ਚ ਵੀ, ਮੈਰੀਲੈਂਡ 'ਚ ਵੀ, ਮੇਨ 'ਚ ਵੀ, ਨਿਊਯਾਰਕ ਦੇ ਵਿੱਚ ਵੀ। ਮਨੀ ਕਿੱਥੋਂ ਆਉਣਾ ਹੈ? ਕੈਲੀਫੋਰਨੀਆ ਐਸਟੀਮੇਟ ਕਰ ਰਿਹਾ ਵੀ $5 ਬਿਲੀਅਨ ਦੇ ਕਰੀਬ ਇਹ ਖਰਚਾ ਆਊਗਾ ਤੇ ਇਹਦੇ ਨਾਲ ਜ਼ੀਰੋ ਐਮਿਸ਼ਨ ਹੋਊਗੀ। ਵਰਲਡ ਰਿਸੋਰਸਿਸ ਇੰਸਟੀਚਿਊਟ ਨੇ ਇਹ ਰਿਪੋਰਟ ਕੀਤਾ ਕਿ 39% ਜੋ ਇਲੈਕਟ੍ਰਿਕ ਸਕੂਲ ਬੱਸਿਸ USA ਦੇ ਵਿੱਚ ਹੋਊਗੀਆਂ, ਉਹਨਾਂ ਦਾ ਮਨੀ ਜੋ ਐਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਦਾ ਕਲੀਨ ਸਕੂਲ ਬੱਸ ਰੀਵੇਟ ਪ੍ਰੋਗਰਾਮ ਆ, ਉਹਦੇ ਵਿੱਚੋਂ ਆਊਗਾ। $900 ਬਿਲੀਅਨ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਨੂੰ ਜਿਹੜਾ ਦਿੱਤਾ ਸੀ EPA ਨੂੰ ਇਸ ਕੰਮ ਦੇ ਲਈ। ਤੇ 365 ਸਕੂਲ ਡਿਸਟ੍ਰਿਕਟ ਆ 2022 ਸਾਲ ਦੇ ਵਿੱਚ ਪੂਰੇ ਜੇ ਦੇਖੇ ਜਾਣ ਤੇ 49 ਸਟੇਟਸ ਨੇ ਆਪਟ ਇਨ ਕੀਤਾ ਆ। 1/3 ਉਹਦੇ ਵਿੱਚੋਂ ਸਾਊਥ 'ਚ ਆ। ਉਹ ਕਹਿੰਦੇ ਆ ਵੀ ਹਾਂ ਅਸੀਂ ਐਗਰੀ ਹੈਗੇ, ਜੇ ਸਾਨੂੰ ਪੈਸੇ ਮਿਲਣੇ ਆ ਤੇ ਉਹਦੇ ਨਾਲ ਅਸੀਂ ਬੱਸਾਂ ਲਵਾਂਗੇ। ਸੋ ਇਹ ਇੱਕ ਹੁਣ ਨਵਾਂ ਜਿਹੜਾ ਬਿੱਲ ਸਾਈਨ ਕੀਤਾ ਗਿਆ ਆ। ਬਹੁਤ ਜਲਦੀ ਤੁਸੀਂ ਬੱਸਾਂ ਆਲਰੇਡੀ ਸਕੂਲ ਦੀਆਂ ਜੋ ਇਲੈਕਟ੍ਰਿਕ ਦੇਖੋਗੇ ਤੇ 2035 'ਚ 100% ਹੋ ਜਾਣਗੀਆਂ। ਜੀ ਜੀ। ਤੇ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਜ਼ਰਾਈਲ ਤੇ ਹਮਾਸ ਦੇ ਵਿਚਾਲੇ ਜੰਗ ਲੱਗੀ ਹੋਈ ਹੈ ਤੇ ਲਗਾਤਾਰ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀਆਂ ਟੈਨਸ਼ਨਸ ਨੇ, ਜਿਹੜਾ ਤਣਾਅ ਉਹ ਵੱਧਦਾ ਜਾ ਰਿਹਾ। ਜਦੋਂ ਤੋਂ ਇਲਾਕੇ ਖਾਲੀ ਕਰਨ ਦੀ ਜਿਹੜੀ ਧਮਕੀ ਹੈ ਜਾਂ ਵਾਰਨਿੰਗ ਆ ਗਾਜ਼ਾ ਦੇ ਇਲਾਕਿਆਂ ਨੂੰ ਦਿੱਤੀ ਗਈ ਹੈ, ਤਾਂ ਉਦੋਂ ਤੋਂ ਹੀ ਵਰਲਡ ਦੇ ਵਿੱਚ ਲੋਕ ਜਿਹੜੇ ਮਨੁੱਖਤਾਵਾਦੀ ਲੋਕ ਨੇ ਉਹ ਇਹਦੇ ਲਈ ਸਿਰ ਜੋੜਨ ਲੱਗੇ ਨੇ। ਹੁਣ ਇਸੇ ਦੇ ਚੱਲਦਿਆਂ ਸੈਨ ਫਰਾਂਸਿਸਕੋ ਦੇ ਵਿੱਚ ਸਿਵਿਕ ਸੈਂਟਰ ਦੇ ਵਿੱਚ ਕੁਝ ਲੋਕਾਂ ਨੇ ਰੈਲੀ ਕੀਤੀ ਹੈ ਤੇ ਉੱਥੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਲੋਕਾਂ ਨੂੰ ਪਿਛਲੇ ਦਿਨੀ ਹਮਾਸ ਨੇ ਫੜਿਆ ਸੀਗਾ, ਕਿਉਂਕਿ ਆਪਾਂ ਦੇਖਿਆ ਕਿ ਇਹਨਾਂ ਚੀਜ਼ਾਂ ਦੀ ਸ਼ੁਰੂਆਤ ਹਮਾਸ ਦੇ ਹਮਲੇ ਤੋਂ ਹੁੰਦੀ ਹੈ, ਤਾਂ ਉਹਨਾਂ ਲੋਕਾਂ ਨੂੰ ਜਿਹੜਾ ਉਹ ਸੇਫ ਰਿਟਰਨ ਉਹਨਾਂ ਦਾ ਕੀਤਾ ਜਾਵੇ। ਇਜ਼ਰਾਈਲੀਜ਼ ਜਿਹੜੇ ਨੇ ਇਸ ਵੇਲੇ ਹਮਾਸ ਦੇ ਵੱਲੋਂ ਕੈਪਚਰਡ ਕੀਤੇ ਹੋਏ ਨੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਰੈਲੀ ਤਾਂ ਕੱਢੀ ਹੈ ਤਾਂ ਜੋ ਦੁਨੀਆ ਭਰ ਦੇ ਵਿੱਚ ਲੋਕਾਂ ਨੂੰ ਇਹ ਸੁਨੇਹਾ, ਲੋਕਾਂ ਨੂੰ ਇਹ ਮੈਸੇਜ ਦਿੱਤਾ ਜਾ ਸਕੇ ਕਿ ਹਾਲੇ ਵੀ ਜਿਹੜੇ ਹਮਾਸ ਦੇ ਲੜਾਕੇ ਨੇ, ਹਮਾਸ ਦੇ ਜਿਹੜੇ ਹਥਿਆਰਬੰਦ ਲੜਾਕੇ ਨੇ, ਉਹਨਾਂ ਨੇ ਕਈ ਇਜ਼ਰਾਈਲੀਜ਼ ਨੂੰ ਫੜਿਆ ਹੋਇਆ। ਤੇ ਆਪਾਂ ਦੇਖਿਆ ਕਿ ਕਈ ਜਿਹੜੀਆਂ ਦਿਲ ਦਹਿਲਾਉਣ ਵਾਲੀਆਂ ਵੀਡੀਓਜ਼ ਵੀ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆਈਆਂ ਸਨ, ਬਾਹਰ ਆਈਆਂ ਸਨ। ਤੇ ਹੁਣ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਲੋਕ ਅਮਰੀਕਾ ਤੋਂ ਤਾਲੁਕਾਤ ਰੱਖਦੇ ਨੇ ਜਾਂ ਅਮਰੀਕਨਜ਼ ਨੇ ਜਾਂ ਅਮਰੀਕਾ ਦੀ ਧਰਤੀ ਤੋਂ ਉੱਥੇ ਗਏ ਸਨ, ਤਾਂ ਹੋਰ ਵੀ ਜਿਹੜੇ ਲੋਕ ਉੱਥੇ ਫੜੇ ਹੋਏ ਨੇ ਹਮਾਸ ਦੇ ਦੁਆਰਾ, ਉਹਨਾਂ ਨੂੰ ਛੱਡਿਆ ਜਾਵੇ ਤੇ ਅਸੀਂ ਉਹਨਾਂ ਦੀ ਸਿਹਤਮੰਦ ਤੰਦਰੁਸਤੀ, ਘਰ ਵਾਪਸੀ ਵਾਸਤੇ ਜਿਹੜੀ ਆ ਉਹ ਸਾਰਿਆਂ ਨੇ ਉੱਥੇ ਜਿਹੜਾ ਪ੍ਰੇ ਕੀਤੀ ਹੈ। ਤੇ ਨਾਲ ਹੀ ਉਹਨਾਂ ਨੂੰ ਇਹ ਵੀ ਉਹਨਾਂ ਨੇ ਕਿਹਾ ਕਿ ਅਮਰੀਕਾ ਸਰਕਾਰ ਜਿਹੜੀ ਇਸ ਮਾਮਲੇ ਦੇ ਵਿੱਚ ਹੋਰ ਗਹਿਰਾਈ ਦੇ ਨਾਲ ਪਵੇ ਤੇ ਉਹਨਾਂ ਦੀ ਜਿਹੜੀ ਰਿਹਾਈ ਹੈ ਜਾਂ ਉਹਨਾਂ ਦੀ ਜਿਹੜੀ ਵਾਪਸੀ ਹੈ ਉਹਨੂੰ ਯਕੀਨੀ ਬਣਾਇਆ ਜਾਵੇ ਜੀ।
ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਈਰਾਨ ਬੈਕਡ ਹੈਜ਼ਬੁੱਲਾ ਆ, ਉਹਨਾਂ ਨੇ ਇਹ ਕਿਹਾ ਵੀ ਹੋ ਸਕਦਾ ਉਹ ਇਜ਼ਰਾਈਲ ਦੇ ਵਿੱਚ ਜੋ ਹਮਾਸ ਦਾ ਕੰਫਲਿਕਟ ਚੱਲ ਰਿਹਾ ਉਹ ਉਹਨਾਂ ਦਾ ਸਾਥ ਦੇਣ, ਹਮਾਸ ਵਾਲਿਆਂ ਦਾ। ਸੋ ਇਹ ਇੱਕ ਤਰ੍ਹਾਂ ਦੇ ਨਾਲ ਗੇਮ ਚੇਂਜਰ ਹੋਊਗਾ। ਮਿਡਲ ਈਸਟ ਦੇ ਜੋ ਐਕਸਪਰਟ ਆ ਉਹ ਕਹਿ ਰਹੇ ਹੈਗੇ ਆ। ਹਾਲਾਂਕਿ ਹੈਜ਼ਬੁੱਲਾ ਨੂੰ ਯੂਐਸ ਨੇ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਡੈਜ਼ਿਗਨੇਟ ਕੀਤਾ ਹੋਇਆ ਹੈਗਾ। ਲੈਬਨਾਨ ਦੇ ਵਿੱਚ ਸ਼ਿਆਈ ਤੇ ਪੋਲੀਟੀਕਲ ਪਾਰਟੀ ਵੀ ਆ, ਇਹਨਾਂ ਦੇ 62 ਸੀਟਸ ਹੈਗੀਆਂ ਪਾਰਲੀਮੈਂਟ ਦੇ ਵਿੱਚ, ਤੇ ਇਹਨਾਂ ਨੂੰ ਈਰਾਨ ਬੈਕਡ ਪ੍ਰੌਕਸੀ ਮਿਲੀਟੈਂਟ ਯੂਨਿਟ ਜੋ ਆ ਬੈਕ ਕਰਦਾ ਹੈਗਾ ਆ। ਲੈਬਨਾਨ ਦੇ ਵਿੱਚ ਇਸ ਟਾਈਮ ਦੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ, ਇਕਨੋਮੀ ਬਹੁਤ ਹੀ ਬੈਡ ਹੈਗੀ ਆ। ਟ੍ਰਿਪਲ ਡਿਜਿਟ ਇਨਫਲੇਸ਼ਨ ਆ। 90% ਉੱਥੇ ਦੀ ਜਿਹੜੀ ਵੈਲਿਊ ਆ ਕਰੰਸੀ ਨੇ ਉਹ ਲੂਜ਼ ਕਰ ਲਈ ਆ 2019 ਤੋਂ ਲੈ ਕੇ ਹੁਣ ਤੱਕ। ਤੇ 3 ਕੁਆਟਰ ਜਿਹੜੇ ਲੈਬਨੀਜ਼ ਪੀਪਲ ਆ ਉਹ ਪਾਵਰਟੀ ਲਾਈਨ ਤੋਂ ਥੱਲੇ ਰਹਿੰਦੇ ਹੈਗੇ ਆ। ਸੋ ਇਹ ਜੇ ਇੱਕ ਫਿਰਾਸ ਮਕਸਦ ਕਰਕੇ ਸੀਨੀਅਰ ਫੈਲੋ ਹੈਗੇ ਮਿਡਲ ਈਸਟ ਇੰਸਟੀਚਿਊਟ 'ਚ, ਉਹਨਾਂ ਨੇ ਦੱਸਿਆ ਵੀ ਜੇ ਹੈਜ਼ਬੁੱਲਾ ਡਿਸਾਈਡ ਕਰ ਲੈ ਵੀ ਅਸੀਂ ਇਸ ਕਨਫਲਿਕਟ ਦੇ ਵਿੱਚ ਹਿੱਸਾ ਲੈਣ ਜਾ ਰਹੇ ਹਾਂ, ਤੇ ਇਹ ਕਹਿੰਦੇ ਵੀ ਇਟ ਵਿਲ ਬੀ ਨਥਿੰਗ ਸ਼ਾਰਟ ਆਫ ਏ ਗੇਮ ਚੇਂਜਰ। ਸੋ ਇਹਦਾ ਜਿਹੜਾ ਅਸਰ ਆ ਬਹੁਤ ਵੱਡਾ ਹੋਊਗਾ। ਜੀ, ਫੈਜ਼ਨੋ ਦੀ ਰਹਿਣ ਵਾਲੀ ਇੱਕ ਔਰਤ ਦੇ ਲਈ ਇੱਕ ਵੱਡਾ ਸਦਮਾ ਉਦੋਂ ਲੱਗਿਆ ਜਦੋਂ ਉਹਦੇ ਘਰ ਦੇ ਵਿੱਚ, ਉਹਦੀ ਕਾਰ ਦੇ ਵਿੱਚੋਂ, ਘਰੇ ਖੜੀ ਕਾਰ ਦੇ ਵਿੱਚ ਉਹਦਾ ਪਰਸ ਚੁਰਾ ਲਿਆ ਗਿਆ। ਪਰ ਇਹਦੇ ਨਾਲ ਉਹਦੀ ਕੁਛ ਜਵੈਲਰੀ ਚੋਰੀ ਕਰ ਲਈ ਗਈ। ਪਰ ਉਹਦੇ ਨਾਲ ਇੱਕ ਉਹਨੂੰ ਭਾਵਨਾਤਮਕ ਤੌਰ ਤੇ ਸਦਮਾ ਲੱਗਿਆ। ਉਹ ਇਹ ਹੈ ਕਿ ਇਸ ਦੇ ਵਿੱਚ, ਉਹਦੇ ਪਰਸ ਦੇ ਵਿੱਚ, ਉਹਦੇ ਦੋਸਤ ਜਾਂ ਉਹਦੇ ਭਰਾ ਦੀਆਂ ਕੁਛ ਅਸਥੀਆਂ ਜਿਹੜੀਆਂ ਸੀਗੀਆਂ, ਉਹ ਜਿਹੜੀਆਂ ਕਿ ਚੋਰੀ ਕਰ ਲਈਆਂ ਗਈਆਂ ਨੇ। ਉਹਨਾਂ ਨੇ ਦੱਸਿਆ ਕਿ ਜਿਹੜਾ ਨੈਕਲਸ ਆ ਜਾਂ ਹੋਰ ਜਿਹੜੀ ਜਵੈਲਰੀ ਆ ਉਹ ਉਹਦੇ ਪਰਸ ਦੇ ਵਿੱਚ ਸੀਗੀ, ਤੇ ਇਹਦਾ ਨਾਂ ਦੱਸਿਆ ਗਿਆ ਲੋਨੀ ਮੈਂਡੋਜ਼ਾ। ਤੇ ਜਿਹੜਾ ਉਹਦਾ ਦੋਸਤ ਸੀਗਾ ਜਾਂ ਉਹਦਾ ਜਿਹੜਾ ਭਰਾ ਬਣਿਆ ਹੋਇਆ ਸੀ ਨੌਜਵਾਨ, ਉਹਦੀ ਲੰਘੇ ਅਗਸਤ ਮਹੀਨੇ ਦੇ ਵਿੱਚ ਜਿਹੜੀ ਆ ਉਹ ਮੌਤ ਹੋ ਗਈ ਸੀਗੀ। ਤੇ ਹੁਣ ਉਹ ਲੱਭ ਰਹੀ ਹੈ ਉਹਦੇ ਕੋਲੇ, ਹਾਲਾਂਕਿ ਵੀਡੀਓ ਫੁਟੇਜ ਵੀ ਹੈ। ਤੇ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਉਹਦੀਆਂ ਅਸਥੀਆਂ ਸੀ ਜਾਂ ਜਿਹੜੀਆਂ ਜਵੈਲਰੀ ਆ, ਉਹ ਤਾਂ ਚਲੋ ਕੋਈ ਨਾ, ਜਵੈਲਰੀ ਦਾ ਤਾਂ ਕੋਈ ਗੱਲ ਨਹੀਂ, ਪਰ ਉਹ ਕਹਿੰਦੇ ਕਿ ਜਿਹੜੀਆਂ ਮੇਰਾ ਭਰਾ ਸੀਗਾ ਇੱਕ, ਉਹਦੀਆਂ ਕੁਛ ਅਸਥੀਆਂ ਸਨ ਤਾਂ ਉਹ ਮੈਂ ਸਾਂਭ ਕੇ ਰੱਖੀਆਂ ਹੋਈਆਂ ਸਨ, ਜਾਂ ਮੈਂ ਉਹਨਾਂ ਦੇ ਨਾਲ ਕੁਛ ਧਾਰਮਿਕ ਰਸਮਾਂ ਜਿਹੜੀਆਂ ਜੁੜੀਆਂ ਹੋਈਆਂ ਸਨ ਉਹ ਮੈਂ ਕਰਨੀਆਂ ਸਨ, ਤੇ ਪਰਸ ਦੇ ਸਣੀ ਉਹ ਬੰਦਾ ਜਿਹੜਾ ਲੈ ਗਿਆ। ਕੈਮਰੇ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ, ਜਿਹੜੀ ਫੁਟੇਜ ਆ ਉਹਦੇ ਕੋਲੇ, ਕਿ ਇਹ ਬੰਦਾ ਜਦੋਂ ਘਰੇ ਐਂਟਰ ਹੁੰਦਾ ਤੇ ਉਹ ਹਥਿਆਰਬੰਦ ਵੀ ਸੀਗਾ। ਤੇ ਇਹ ਵੀ ਕਿਹਾ ਜਾ ਰਿਹਾ ਕਿ ਅਸਲ ਦੇ ਵਿੱਚ ਹੋ ਸਕਦਾ ਜੇ ਉਹਦਾ ਕੋਈ ਸਾਹਮਣਾ ਕਰਦਾ, ਉਹਨੂੰ ਕੋਈ ਕਨਫਰੰਟ ਕਰਦਾ, ਤੇ ਉਹ ਉਹਦੇ ਲਈ ਜਾਨਲੇਵਾ ਸਾਬਤ ਹੋ ਸਕਦਾ ਸੀਗਾ। ਪਰ ਫਿਰ ਵੀ ਉਹ ਕਹਿੰਦੀ ਕਿ ਜਿਹੜੀ ਜਵੈਲਰੀ ਆ ਉਹਨੂੰ ਮੈਨੂੰ ਉਹਦਾ ਘੱਟ ਦੁੱਖ ਆ, ਪਰ ਜਿਹੜੀਆਂ ਮੇਰੇ ਆਪਣੇ ਪਿਆਰੇ ਭਰਾ ਦੀਆਂ ਜਿਹੜੀਆਂ ਅਸਥੀਆਂ ਸਨ, ਐਸ਼ਜ਼ ਸਨ, ਉਹਦੇ ਲਈ ਕਹਿੰਦੀ ਮੈਂ ਬੜੀ ਬੇਤਾਬ ਹੈ, ਤੇ ਮੈਂ ਉਹਦੀਆਂ ਧਾਰਮਿਕ ਰਸਮਾਂ ਵੀ ਕਰਨੀਆਂ ਨੇ, ਪਰ ਉਹ ਹੁਣ ਬਦਕਿਸਮਤੀ ਦੇ ਨਾਲ ਉਹ ਚੋਰੀ ਹੋ ਚੁੱਕੀਆਂ ਨੇ। ਜੀ ਜੀ, ਨਿਊਯਾਰਕ ਤੋਂ ਲੈ ਕੇ ਸੈਨੋਜ਼ੇ ਤੱਕ, ਲਾਸ ਐਂਜਲਸ ਤੱਕ ਜਿਹੜੀ ਪੁਲਿਸ ਆ ਉਹ ਪੂਰੀ ਅਲਰਟ ਦੇ ਉੱਤੇ ਆ। ਇਕੱਲਾ ਪੁਲਿਸ ਨਹੀਂ, FBI, ਹੋਰ ਵੀ ਜਿਹੜੀਆਂ ਗਵਰਨਮੈਂਟ ਦੀਆਂ ਏਜੰਸੀਜ਼ ਹੈਗੀਆਂ। ਕਾਰਨ ਕੀ ਆ ਵੀ ਹਮਾਸ ਨੇ ਅੱਜ ਸ਼ੁੱਕਰਵਾਰ ਨੂੰ ਕਾਲ ਦਿੱਤੀ ਸੀ ਪੂਰੇ ਵਰਲਡ 'ਚ ਵੀ ਜਿਹੜੇ ਲੋਕ ਵੀ ਫਲਸਤੀਨੀਅਨ ਦੇ ਹੱਕ ਦੇ ਵਿੱਚ ਹੈਗੇ ਆ, ਉਹਨਾਂ ਦੇ ਲਈ ਅੱਜ ਡੇ ਆਫ ਜਿਹਾਦ ਹੈਗਾ ਆ। ਸੋ ਉਹਨਾਂ ਨੂੰ ਜਿਹੜੇ ਪ੍ਰੋਟੈਸਟ ਕਰਨੇ ਚਾਹੀਦੇ ਆ। ਇਹਨੂੰ ਦੇਖਦੇ ਹੋਏ ਅਮਰੀਕਾ ਦੀਆਂ ਜੋ ਸਿਕਿਉਰਿਟੀ ਏਜੰਸੀਜ਼ ਆ, ਉਹਨਾਂ ਨੇ ਬਹੁਤ ਸਾਰੇ ਜੋ ਯੂਸ਼ ਸਕੂਲ ਸੀ ਉਹਨਾਂ ਨੂੰ ਵੀ ਬੰਦ ਰਹਿਣ ਦੇ ਲਈ ਕਹਿ ਦਿੱਤਾ। ਸੋ ਨਿਊਯਾਰਕ ਦੇ ਵਿੱਚ 2 ਯੂਸ਼ ਸਕੂਲ ਸੀਗੇ, ਉਹਨਾਂ ਨੂੰ ਬੰਦ ਕੀਤਾ ਗਿਆ। ਸਟੈਨਫੋਰਡ ਯੂਨੀਵਰਸਿਟੀ ਦੀ ਸਪੋਕਸਵੂਮਨ ਨੇ ਇਹ ਦੱਸਿਆ ਵੀ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹ ਸਕੇਅਰਡ ਹੈਗੇ ਆ ਕਲਾਸਾਂ ਦੇ ਵਿੱਚ ਜਾਣ ਤੋਂ। ਸੋ ਉਹਨਾਂ ਦੀਆਂ ਕਲਾਸਿਸ ਜ਼ੂਮ ਮੀਟਿੰਗ ਦੇ ਉੱਤੇ ਮੂਵ ਕਰ ਦਿੱਤੀਆਂ ਗਈਆਂ ਆ। ਰਸ਼ੀਅਨ ਸਪੀਕਿੰਗ ਯੂਸ਼ ਕਮਿਊਨਿਟੀ ਜੋ ਸੈਨ ਫਰਾਂਸਿਸਕੋ ਦੀ ਆ, ਉਹਨਾਂ ਨੇ ਕਿਹਾ ਅਸੀਂ ਖੁੱਲੇ ਰਹਾਂਗੇ, ਤੇ ਪਰ ਅਸੀਂ ਬੜੀ ਸੀਰੀਅਸਲੀ ਇਹਨੂੰ ਜਿਹੜਾ ਆ ਬਾਅਦ 'ਚ ਕਰ ਰਹੇ ਹੈਗੇ ਆ। ਆਫ ਡਿਊਟੀ ਪੁਲਿਸ ਆਫੀਸਰ ਕਈਆਂ ਨੇ ਬਿਲਡਿੰਗ ਦੇ ਅੱਗੇ ਹਾਇਰ ਕੀਤੇ ਹੋਏ ਹੈਗੇ ਆ। ਯੂਸ਼ ਕਮਿਊਨਿਟੀ ਰਿਲੇਸ਼ਨ ਕਾਉਂਸਲ ਨੇ ਇੱਕ ਰੈਲੀ ਵੀ ਆਰਗੇਨਾਈਜ਼ ਕੀਤੀ ਹੈਗੀ ਆ, ਬ੍ਰਿੰਗ ਦੈਮ ਹੋਮ, ਜੋ ਉੱਥੇ ਹਮਾਸ ਵਾਲਿਆਂ ਨੇ ਇਜ਼ਰਾਈਲ ਦੇ ਵਿੱਚੋਂ ਲੋਕਾਂ ਨੂੰ ਕਿਡਨੈਪ ਕੀਤਾ ਹੈ। ਉਹਨਾਂ ਦੇ ਵਿੱਚੋਂ ਬਹੁਤ ਸਾਰੇ ਅਮਰੀਕਨ ਵੀ ਹੈਗੇ ਆ। ਸੋ ਉਹਨਾਂ ਦੇ ਲਈ ਵੀ ਰੈਲੀ ਕੀਤੀ ਗਈ ਵੀ ਉਹਨਾਂ ਨੂੰ ਇੱਥੇ ਲਿਆਉਣ ਦੇ ਲਈ ਆਪਾਂ ਜਿਹੜਾ ਹਾਂ ਦਾ ਨਾਰਾ ਆ ਉਹ ਮਾਰੀਏ। ਦੁਨੀਆ ਭਰ ਦੇ ਵਿੱਚ ਹੀ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੇ ਹਾਲਾਤ ਨੇ ਉਹ ਬੜੀ ਤੇਜ਼ੀ ਦੇ ਨਾਲ ਬਦਲਦੇ ਜਾ ਰਹੇ ਨੇ, ਤੇ
ਇਹ ਵੀ ਇੱਕ ਲੋਕਾਂ ਨੂੰ ਖਦਸ਼ਾ ਹੈ ਕਿ ਕਿਤੇ ਇਹ ਜਿਹੜੀ 2 ਦੇਸ਼ਾਂ ਦੀ 2 ਖਿੱਤਿਆਂ ਦੀ ਜਿਹੜੀ ਜੰਗ ਆ ਉਹ ਕਿਤੇ ਕੱਲ੍ਹ ਨੂੰ ਭਾਈਚਾਰਕ ਟਕਰਾਅ ਦੇ ਵਿੱਚ ਨਾ ਕਿਤੇ ਤਬਦੀਲ ਹੋ ਜਾਵੇ। ਸੈਨ ਡਿਏਗੋ ਤੋਂ ਇੱਕ ਅਜਿਹੀ ਖਬਰ ਆ ਰਹੀ ਹੈ ਜਿਹੜੀ ਕਿ ਸੋਚਣ ਵਾਲੀ ਹੈ, ਵਿਚਾਰਨ ਵਾਲੀ ਹੈ ਤੇ ਉਹ ਇਹ ਵੀ ਚਿੰਤਾ ਖੜੀ ਕਰਦੀ ਹੈ ਕਿ ਅਸੀਂ ਤੁਰ ਕਿੱਧਰ ਨੂੰ ਪਏ ਹਾਂ। ਉੱਥੇ ਅਮਰੀਕਨ ਇਸਲਾਮਿਕ ਜਿਹੜਾ ਉਹ ਇੱਕ ਕਾਉਂਸਲ ਹੈ ਤੇ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਸੈਨ ਡਿਏਗੋ ਦੇ ਵਿੱਚ ਜਿਹੜੀ ਮੋਸਕਿਊ ਆ ਮਸਜਿਦ ਹੈ ਉਹਦੇ ਵਿੱਚ ਭੰਨ-ਤੋੜ ਕੀਤੀ ਗਈ ਹੈ ਲੰਘੀ ਦਿਨੀ ਸ਼ਰਾਰਤੀ ਅਨਸਰਾਂ ਦੇ ਵੱਲੋਂ ਤੇ ਨਾਲ ਹੀ ਇਜ਼ਰਾਈਲ ਦਾ ਫਲੈਗ ਜਿਹੜਾ ਇਜ਼ਰਾਈਲ ਦਾ ਜੋ ਝੰਡਾ ਹੈ ਉਹ ਉੱਥੇ ਛਾਪਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਆਮ ਹੀ ਧਾਰਮਿਕ ਇਮਾਰਤਾਂ ਦੇ ਸਾਹਮਣੇ ਸਿਆਹੀ ਦੇ ਨਾਲ ਜਾਂ ਕਿਸੇ ਵੀ ਤਰੀਕੇ ਦੇ ਨਾਲ ਲਿਖ ਦਿੱਤਾ ਜਾਂਦਾ, ਨਫ਼ਰਤੀ ਨਾਅਰੇ ਜਦੋਂ ਲਿਖੇ ਜਾਂਦੇ ਆ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤਕਰੀਬਨ ਇਹ ਫੈਂਸ ਨੂੰ ਉਖਾੜਨ ਦੀ ਕੋਸ਼ਿਸ਼ ਕੀਤੀ ਗਈ ਹੈ, ਫੈਂਸ ਨੂੰ ਕਾਫੀ ਨੁਕਸਾਨ ਪਹੁੰਚਾਇਆ ਗਿਆ ਤੇ ਇਜ਼ਰਾਈਲੀ ਝੰਡੇ ਸਿੱਟੇ ਗਏ ਨੇ ਤੇ ਘੱਟੋ ਘੱਟ 60 ਤੋਂ ਜ਼ਿਆਦਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜਾ CAIR ਹੈ ਇੱਕ ਸੈਨ ਡਿਏਗੋ ਬੇਸਡ ਆਫਿਸ ਹੈ, ਉਹਨਾਂ ਨੇ ਸਰਵੇਲੈਂਸ ਵੀਡੀਓ ਜਿਹੜੀ ਆ ਉਹ ਵੀ ਦੇਖੀ ਹੈ ਇਸਲਾਮਿਕ ਸੈਂਟਰ ਦੇ ਉੱਤੇ ਜਿਹੜਾ ਹਮਲਾ ਹੈ ਉਹਦੇ ਵਿੱਚ ਇਹ ਦੇਖਿਆ ਜਾ ਰਿਹਾ ਕਿ ਜਿਹੜੇ ਇਹਨੂੰ ਜਦੋਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਇਹਦੇ ਆਲੇ ਦੁਆਲੇ ਨਾਅਰੇ ਲਿਖੇ ਗਏ ਜਾਂ ਇਹ ਤੋੜ-ਫੋੜ ਕੀਤੀ ਗਈ ਜਾਂ ਫੈਂਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਵੀਡੀਓ ਦੇ ਵਿੱਚ ਵੀ ਇਹ ਸਾਫ਼ ਦੇਖਿਆ ਜਾ ਸਕਦਾ ਕਿ ਮੋਸਕਿਊ ਦੀ ਪ੍ਰਾਪਰਟੀ ਦੇ ਵਿੱਚ ਵੀ ਇਹ ਲੋਕ ਜਿਹੜਾ ਉਹ ਵਿੱਚ ਵੜਨਾ ਚਾਹੁੰਦੇ ਸੀ ਤੇ ਹੋ ਸਕਦਾ ਹੋਰ ਨੁਕਸਾਨ ਜਿਹੜਾ ਉਹ ਕਰਨਾ ਚਾਹੁੰਦੇ ਸੀ। ਉਹ ਕਹਿੰਦੇ ਕਿ ਹੁਣ ਜਦੋਂ ਇਹ ਘਟਨਾ ਵਾਪਰੀ ਹੈ ਤੇ ਉਸ ਤੋਂ ਬਾਅਦ ਜਿਹੜੇ ਇਸ ਮਸਜਿਦ ਦੇ ਵਿੱਚ ਲੋਕ ਆਪਣੇ ਧਾਰਮਿਕ ਰਸਮਾਂ ਕਰਨ ਆਉਂਦੇ ਸੀ ਤਾਂ ਉਹਨਾਂ ਦੇ ਵਿੱਚ ਹੁਣ ਜਿਹੜਾ ਸਹਿਮ ਦਾ ਮਾਹੌਲ ਆ ਉਹ ਡਰੇ ਹੋਏ ਨੇ। ਇੱਥੋਂ ਤੱਕ ਕਿ ਇਸਲਾਮਿਕ ਸਕੂਲ ਜਿਹੜਾ ਅਟੈਚ ਹੈ ਇਹਦੇ ਨਾਲ ਮੋਸਕਿਊ ਦੇ ਨਾਲ ਉਹ ਵੀ ਅੱਜ ਕੱਲ੍ਹ ਜਿਹੜਾ ਉਹ ਡਰ ਦੇ ਸਾਏ ਹੇਠ ਦਿਨ ਕੱਟ ਰਹੇ ਨੇ ਤੇ ਉਹਨਾਂ ਨੇ ਜਿਹੜੇ ਪੇਰੈਂਟਸ ਨੇ ਜਿਹੜੇ ਆਪਣੇ ਬੱਚਿਆਂ ਨੂੰ ਉੱਥੇ ਲਿਆਉਂਦੇ ਸੀਗੇ ਤਾਂ ਉਹਨਾਂ ਨੇ ਇੱਕ ਵਾਰ ਇਹ ਗੱਲ ਕਹੀ ਹੈ ਕਿ ਹੁਣ ਸਾਨੂੰ ਬਿਲਕੁਲ ਵੀ ਸੇਫ ਮਹਿਸੂਸ ਨਹੀਂ ਹੋ ਰਿਹਾ। ਅੱਗੇ ਪਿੱਛੇ ਅਸੀਂ ਆਉਂਦੇ ਸਾਂ ਤਾਂ ਬੜਾ ਸੋਹਣਾ ਮਾਹੌਲ ਹੁੰਦਾ ਸੀ ਪਰ ਹੁਣ ਸਾਨੂੰ ਇੱਥੇ ਬੱਚੇ ਲਿਆਉਣ ਤੋਂ ਜਿਹੜਾ ਉਹ ਡਰ ਲੱਗਦਾ। ਸੋ CARI ਜਿਹੜੀ ਆ ਉਹਨੇ ਵੀ ਆਲਰੇਡੀ ਇਹ ਗੱਲ ਕਹੀ ਹੈ ਕਿ ਸੈਨ ਡਿਏਗੋ ਜਿਹੜਾ ਪੁਲਿਸ ਡਿਪਾਰਟਮੈਂਟ ਆ ਉਹਨੂੰ ਕਿਹਾ ਕਿ ਤੁਸੀਂ ਮਸਲੇ ਨੂੰ ਇਨਵੈਸਟੀਗੇਟ ਕਰੋ ਤੇ ਜਿਹੜੇ ਵੀ ਹੇਟ ਕ੍ਰਾਈਮ ਕਰਨ ਵਾਲੇ ਜਿਹੜੇ ਲੋਕ ਨੇ, ਜ਼ਿੰਮੇਵਾਰ ਲੋਕ ਨੇ, ਉਹਨਾਂ ਦੇ ਵਿਰੁੱਧ ਬਣਦੀ ਕਾਰਵਾਈ ਕਰੋ। ਜੀ ਜੀ ਅਗਲੀ ਖਬਰ ਵੱਲ ਚਲੀਏ। ਕਾਈਜ਼ਰ ਦੀ ਜੋ EMPLOYEES ਨੇ ਆਪਣੀ ਸਟ੍ਰਾਈਕ ਕੀਤੀ ਹੋਈ ਸੀ, ਉਹਨਾਂ ਨੇ ਆਪਣੀਆਂ ਮੰਗਾਂ ਮਨਵਾ ਲਈਆਂ ਆ। ਉਹਦੇ ਸੰਬੰਧ ਦੇ ਵਿੱਚ ਗਵਰਨਰ ਗੈਬਨ ਨਿਊਸਮ ਹੋਣਾ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਕਿ ਕੈਲੀਫੋਰਨੀਆ ਡਿਪਾਰਟਮੈਂਟ ਆਫ ਮੈਨੇਜਡ ਹੈਲਥ ਕੇਅਰ ਦੇ ਨਾਲ ਰਲ ਕੇ ਉਹਨਾਂ ਨੇ ਇਹ ਕਿਹਾ ਵੀ ਜੋ ਸੈਟਲਮੈਂਟ ਹੋਇਆ ਜਿਹਦੇ ਵਿੱਚ $50 ਮਿਲੀਅਨ ਦਾ ਫਾਈਨ ਤੇ ਕਾਈਜ਼ਰ ਪਰਮਾਨੈਂਟ ਇੱਕ ਕਰੈਕਟਿਵ ਐਕਸ਼ਨ ਲਊਗਾ ਜੋ ਉਹਨਾਂ ਦੇ ਖਾਸ ਕਰਕੇ ਬਿਹੇਵੀਅਰਲ ਹੈਲਥ ਕੇਅਰ ਦੇ ਮੁੱਦੇ ਨੂੰ ਲੈ ਕੇ ਜੋ ਇਸ਼ੂ ਬਣਿਆ ਹੋਇਆ ਸੀ। $150 ਮਿਲੀਅਨ ਇਨਵੈਸਟਮੈਂਟ ਕਾਈਜ਼ਰ ਹੋਰ ਕਰੂਗਾ ਆਉਣ ਵਾਲੇ 5 ਸਾਲਾਂ। ਸੋ ਗਵਰਨਰ ਨੇ ਕਿਹਾ ਵੀ ਜੇ ਇਹ ਡੀਲ ਬਣਾਈ ਹੈਗੀ ਆ ਕੰਪਨੀ ਨੇ ਆਪਣੇ EMPLOYEES ਦੇ ਨਾਲ ਤੇ ਇਹ ਬਹੁਤ ਵਧੀਆ ਹੈਗੀ ਆ ਕਿਉਂਕਿ ਨਹੀਂ ਤਾਂ ਜਿਹੜਾ ਪੂਰਾ ਹਸਪੀਟਲ ਸਿਸਟਮ ਕਾਈਜ਼ਰ ਵਾਲਿਆਂ ਦਾ ਮੈਸਅਪ ਸੀ। ਜੀ ਜੀ ਤੇ ਅਗਲੀ ਜਿਹੜੀ ਖਬਰ ਆ ਉਹ ਵੀ ਆਪਾਂ ਜਿਵੇਂ ਚਰਚਾ ਕਰ ਹੀ ਰਹੇ ਹਾਂ ਸੈਨ ਡਿਏਗੋ ਤੋਂ ਹੀ ਆ। ਪਿਛਲੀ ਖਬਰ ਦੇ ਵਿੱਚ ਇਹਦਾ ਜ਼ਿਕਰ ਜਿਹੜਾ ਉਹ ਕਰਨਾ ਸੀਗਾ ਪਰ ਹੁਣ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਹਾਂ ਕਿ ਜਦੋਂ ਹਮਾਸ ਦਾ ਹਮਲਾ ਹੁੰਦਾ ਤੇ ਸੈਨ ਡਿਏਗੋ ਦੀ ਇੱਕ ਬੀਬੀ ਜਿਹੜੀ ਆ ਉੱਥੇ ਫਸ ਗਈ ਸੀਗੀ। ਇਹ ਸਿਰਫ 5 ਮਾਈਲਸ ਦੂਰ ਸੀਗੀ ਗਾਜ਼ਾ ਦੇ ਇਹਨਾਂ ਇਲਾਕਿਆਂ ਤੋਂ ਜਿੱਥੋਂ ਹਮਾਸ ਦੇ ਜਿਹੜੇ ਲੜਾਕੇ ਨੇ ਉਹ ਉੱਥੋਂ ਦਾਖਲ ਹੋਏ ਸਨ, ਸਿਰਫ 5 ਮੀਲਾਂ ਦੂਰ। ਉਹਦਾ ਨਾਮ ਦੱਸਿਆ ਗਿਆ ਰੁਥ ਪੈਨੋਲਿਨ ਤੇ ਰੁਥ ਜਿਹੜੀ ਆ ਉਹ ਨਾਰਦਰਨ ਇਜ਼ਰਾਈਲ ਦੇ ਇਲਾਕਿਆਂ ਦੇ ਵਿੱਚ ਸੀਗੀ ਜਦੋਂ ਹਮਾਸ ਵਾਲਿਆਂ ਨੇ ਸਰਪ੍ਰਾਈਜ਼ ਅਟੈਕ ਕੀਤਾ ਇਸ ਵੀਕਐਂਡ ਦੇ। ਪਰ ਉਹਨੇ ਕਿਹਾ ਕਿ ਉਹ ਤਕਰੀਬਨ ਐਸ਼ਕਲੋਨ ਜਿਹੜਾ ਇਲਾਕਾ ਵਾ ਉੱਥੇ ਉਹ ਲੁਕੀ ਭੱਜੀ ਤੇ ਉਹਨੂੰ ਸ਼ੈਲਟ ਮਿਲ ਗਿਆ ਤੇ ਜਦੋਂ ਏਅਰ ਸਟ੍ਰਾਈਕ ਜਿਹੜੀਆਂ ਸੀ ਉਹ ਸ਼ੁਰੂ ਹੋ ਗਈਆਂ ਸੀ ਉਹਨਾਂ ਨੇ ਹਿੱਟ ਕੀਤਾ ਡੇਂਜਰਸਲੀ ਤਰੀਕੇ ਦੇ ਨਾਲ ਇਹਦੀ ਬਿਲਡਿੰਗ ਨੂੰ ਤੇ ਜਿਹੜੀ ਇਹਦੇ ਨਾਲ ਦੀ ਬਿਲਡਿੰਗ ਸੀ ਜਿੱਥੇ ਉਹ ਲੁਕੀ ਹੋਈ ਸੀ ਤੇ ਉੱਥੇ ਏਅਰ ਸਟ੍ਰਾਈਕ ਦੇ ਨਾਲ ਜਿਹੜੀਆਂ ਏਅਰ ਸਟ੍ਰਾਈਕ ਜਦੋਂ ਹੋਈ ਸੀ ਤੇ ਮਿਜ਼ਾਈਲਾਂ ਵੀ ਆ ਕੇ ਵੱਜੀਆਂ ਸਨ ਤੇ ਉਹ ਬਿਲਡਿੰਗ ਪੂਰੀ ਤਰ੍ਹਾਂ ਦੇ ਨਾਲ ਤਹਿਸ ਨਹਿਸ ਹੋ ਗਈ। ਉਹ ਕਹਿੰਦੀ ਕਿ ਮੈਂ ਬੜੀ ਇਸ ਗੱਲੋਂ ਹੈਰਾਨ ਆ ਕਿ ਪਹਿਲਾਂ ਮੈਂ ਅਟੈਕ ਦੇ ਵਿੱਚੋਂ ਬਚੀ ਆ ਜਿਹੜੇ ਹਮਾਸ ਦੇ ਲੜਾਕਿਆਂ ਵੱਲੋਂ ਕੀਤਾ ਗਿਆ ਸੀਗਾ ਤੇ ਫਿਰ ਕਹਿੰਦੀ ਜਦੋਂ ਮੈਂ ਬਹੁਤ ਮੁਸ਼ੱਕਤ ਤੋਂ ਬਾਅਦ ਇੱਕ ਬਿਲਡਿੰਗ ਤੇਲ ਅਵੀਵ ਦੇ ਵਿੱਚ ਜਦੋਂ ਬਾਅਦ ਦੇ ਵਿੱਚ ਉਹਨੂੰ ਲਿਆਂਦਾ ਗਿਆ ਤੇ ਉਹਨੂੰ ਰੱਖਿਆ ਗਿਆ ਤੇ ਕਹਿੰਦੀ ਉੱਥੇ ਵੀ ਮਿਜ਼ਾਈਲ ਅਟੈਕ ਹੋ ਗਿਆ ਸੀ ਪਰ ਮੈਂ ਬਚ ਗਈ। ਬਾਅਦ ਦੇ ਵਿੱਚ ਇਹਨੂੰ ਬੁੱਧਵਾਰ ਨੂੰ ਜਿਹੜਾ ਉਹ ਤੇਲ ਅਵੀਵ ਦੇ ਵਿੱਚ ਲਿਆਂਦਾ ਗਿਆ ਸੀਗਾ ਫਲਾਈਟ ਦੇ ਵਿੱਚ ਤੇ ਉਸ ਤੋਂ ਬਾਅਦ ਇਹਨੂੰ
ਅਮਰੀਕਾ ਵੱਲ ਨੂੰ ਜਿਹੜਾ ਉਹ ਰਵਾਨਾ ਕਰ ਦਿੱਤਾ ਗਿਆ। ਪਰ ਉਹ ਕਹਿੰਦੇ ਕਿ ਜੋ ਉੱਥੇ ਹਾਲਾਤ ਮੈਂ ਦੇਖੇ, ਜੋ ਉੱਥੇ ਮੈਂ ਹੰਢਾਇਆ ਕੁਛ ਹੀ ਘੰਟਿਆਂ ਦੇ ਵਿੱਚ, ਤਾਂ ਉਹ ਮੇਰੀ ਜ਼ਿੰਦਗੀ ਦੇ ਸਭ ਤੋਂ ਚੁਣੌਤੀਪੂਰਨ ਪਲ ਸੀਗੇ। ਤੇ ਉਹਨਾਂ ਪਲਾਂ ਦੇ ਵਿੱਚ ਮੇਰੇ ਮਨ ਦੇ ਵਿੱਚ ਜਿਹੜੀ ਦਹਿਸ਼ਤ ਚੱਲ ਰਹੀ ਸੀ, ਮੇਰੇ ਮਨ ਦੇ ਵਿੱਚ ਜਿਹੜਾ ਡਰ ਸੀਗਾ, ਉਹਨੂੰ ਕਹਿੰਦੀ ਬਿਆਨ ਕਰਨਾ ਬਹੁਤ ਔਖਾ ਹੈ। ਤੇ ਉਹ ਇਸ ਵਾਰ ਹੁਣ ਜਿਹੜਾ ਉਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਹਦਾ 70ਵਾਂ ਜਨਮ ਦਿਨ ਵੀ ਹੈ ਰੁਥ ਪੈਨਲ ਦਾ। ਜੀ ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਥਰਡ ਆਫ ਅਮਰੀਕਨ ਜੋ ਹੋਮਲੈਸ ਆ, ਪੂਰੇ ਅਮਰੀਕਾ 'ਚ ਜਿੰਨੇ ਵੀ ਹੋਮਲੈਸ ਆ, ਉਹਨਾਂ ਦਾ ਤੀਜਾ ਹਿੱਸਾ ਕੈਲੀਫੋਰਨੀਆ ਦੇ ਵਿੱਚ ਹੈਗਾ ਆ। ਇਹ ਥੈਂਕਸ ਟੂ ਗੈਬਨ ਨਿਊਸਮ ਤੇ ਉਹਨਾਂ ਦੀ ਸਰਕਾਰ। ਉਹ ਕਹਿੰਦੇ ਆ ਵੀ ਜੈਸ ਇਨ ਗॉड्स ਬੈਕਯਾਰਡ ਮੂਵਮੈਂਟ ਦੇ ਨਾਲ ਜਦੋਂ ਉਹ ਗੱਲਬਾਤ ਕਰ ਰਹੇ ਸੀ, ਇਹ ਉਹਨਾਂ ਨੇ ਦੱਸਿਆ ਹੈਗਾ। ਉਹ ਕਹਿੰਦੇ ਵੀ ਹੁਣ ਉਹ ਇਹ ਚੀਜ਼ ਨੂੰ ਅਲਾਓ ਕਰਨਗੇ ਜਿਹਦੇ ਮੁਤਾਬਕ ਯੂਨੀਵਰਸਿਟੀਜ਼ ਦੇ ਜਾਂ ਕਾਲਜਸ ਦੇ ਪਾਰਕਿੰਗ ਲੋਟ ਜਾਂ ਰਿਲੀਜੀਅਸ ਪਲੇਸਿਸ ਦੇ ਜਿਹੜੇ ਪਾਰਕਿੰਗ ਲੋਟ ਆ, ਉਹਨਾਂ ਦੇ ਵਿੱਚ ਜਿਹੜੇ ਆ ਹੋਮਲੈਸ ਰਹਿ ਸਕਣ। ਸੋ ਚਰਚਸ, ਕਾਲਜਸ, ਇਹ ਸਾਰੇ ਜੋ ਆ ਉਹ ਹੋਮਲੈਸਾਂ ਨੂੰ ਉੱਥੇ ਰਹਿਣ ਦੇ ਲਈ ਹਾਂ ਕਰ ਸਕਦੇ ਹੈਗੇ ਆ। ਸੋ ਇੱਕ ਹਾਊਸਿੰਗ ਇਨੋਵੇਸ਼ਨ ਨੇ ਇਹ ਦੱਸਿਆ ਵੀ ਕੈਲੀਫੋਰਨੀਆ ਰਿਲੀਜੀਅਸ ਤੇ ਹਾਇਰ ਐਜੂਕੇਸ਼ਨ ਕੈਂਪਸਸ ਦੇ ਕੋਲ 1,70,000 ਏਕੜ ਤੋਂ ਵੱਧ ਦੀ ਜਗ੍ਹਾ ਹੈਗੀ ਆ। ਤੋਂ ਜਿਹੜਾ ਨਵਾਂ ਬਿੱਲ ਗਵਰਨਰ ਨੇ ਸਾਈਨ ਕੀਤਾ, ਉਹਦੇ ਤਹਿਤ ਉੱਥੇ ਜਿਹੜੇ ਹੋਮਲੈਸ ਲੋਕ ਆ ਉਹਨਾਂ ਨੂੰ ਰੱਖਿਆ ਜਾ ਸਕਦਾ ਹੈ। ਹੁਣ ਇਹ ਡਿਪੈਂਡ ਕਰਦਾ ਹੈ ਵੀ ਉਹ ਆਰਗੇਨਾਈਜੇਸ਼ਨਸ ਉਹਨਾਂ ਨੂੰ ਰੱਖਣਗੀਆਂ ਜਾਂ ਨਹੀਂ। ਜੀ, ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਦੇ ਵਿੱਚ ਇੱਕ ਬੜਾ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਨੌਰਵੁੱਡ ਐਵੀਨਿਊ ਤੇ ਫੋਰਡ ਡਰਾਈਵ ਦੇ ਇਲਾਕਿਆਂ ਦੇ ਵਿੱਚ ਪੁਲਿਸ ਨੂੰ ਜਦੋਂ ਸੱਦਿਆ ਗਿਆ ਸੀ ਤਾਂ ਪੁਲਿਸ ਨੇ ਦੱਸਿਆ ਕਿ ਇੱਕ ਡਰਾਈਵਰ ਜਿਹੜਾ ਉੱਥੇ ਸੀਗਾ ਉਹ ਬੜੀਆਂ ਮੇਜਰ ਇੰਜਰੀਜ਼ ਦੇ ਨਾਲ ਉੱਥੇ ਡਿੱਗਿਆ ਹੋਇਆ ਸੀਗਾ। ਬਾਅਦ ਦੇ ਵਿੱਚ ਇਹਨੂੰ ਥਾਂ ਜਿਹੜਾ ਮ੍ਰਿਤਕ ਐਲਾਨ ਦਿੱਤਾ ਗਿਆ। ਹਾਲੇ ਤੱਕ ਪੁਲਿਸ ਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਹਾਦਸਾ ਵਾਪਰਿਆ ਕਿਵੇਂ ਹੈ। ਦੱਸਿਆ ਜਾ ਰਿਹਾ ਕਿ ਕਾਜ਼ ਆਫ ਕ੍ਰੈਸ਼ ਜਿਹੜਾ ਉਹ ਹਾਲੇ ਵੀ ਜਿਹੜਾ ਅੰਡਰ ਇਨਵੈਸਟੀਗੇਸ਼ਨ ਹੈ। ਸੋ ਇਸ ਹਾਦਸੇ ਦੇ ਕਾਰਨਾਂ ਦੀ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਹੈ ਤੇ ਨਾ ਹੀ ਪੁਲਿਸ ਨੇ ਹਾਲੇ ਤੱਕ ਇਹ ਜਿਹੜਾ ਮ੍ਰਿਤਕ ਹੈ ਉਹਦੀ ਆਇਡੈਂਟੀ ਜਿਹੜੀ ਆ ਉਹ ਜੱਗ ਜ਼ਾਹਰ ਕੀਤੀ ਹੈ। ਜੀ ਜੀ, ਨਿਊਯਾਰਕ ਤੇ ਕੈਲੀਫੋਰਨੀਆ ਦੋਨੇ ਲਿਬਰਲ ਸਟੇਟ ਆ ਤੇ ਦੋਨਾਂ ਸਟੇਟਾਂ ਤੋਂ ਲੋਕ ਧੜਾ ਧੜ ਹੋਰ ਪਾਸੇ ਮੂਵ ਹੋ ਰਹੇ ਹੈਗੇ ਆ। ਇੱਕ ਬਿਜ਼ਨਸ ਐਕਸਪਰਟ ਨੇ ਇਹ ਦੱਸਿਆ ਵੀ ਨਿਊਯਾਰਕ ਦਾ ਜੋ ਟੈਕਸ ਬੇਸ ਆ, ਉਹਦੇ ਕਰਕੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਨਿਊਯਾਰਕ ਤੋਂ ਹੋਰ ਸਟੇਟਾਂ ਨੂੰ ਮੂਵ ਹੋ ਰਹੇ ਹੈਗੇ ਆ। ਦੋਨੇ ਸਟੇਟਾਂ ਨਿਊਯਾਰਕ ਤੇ ਕੈਲੀਫੋਰਨੀਆ ਜਿੱਥੇ ਬਹੁਤ ਵੱਡੀ ਗਿਣਤੀ 'ਚ ਲੋਕ ਰਹਿੰਦੇ ਆ। ਸੋ ਇਹ ਬੌਨਫਿੰਚ ਕੈਪੀਟਲ ਦੇ ਫਾਊਂਡਰ ਤੇ ਰੀਅਲ ਸਟੇਟ ਇਨਵੈਸਟਰ ਸਟੀਵਨ ਪੈਸਾਵੈਂਟੋ, ਉਹਨਾਂ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਹੈਗਾ। ਕਹਿੰਦੇ ਵੀ ਹਾਈ ਕਾਸਟ ਆਫ ਲਿਵਿੰਗ ਆ, ਅਪਰੈਸਿਵ ਸਿਵਲ ਪਾਲਿਸੀਜ਼ ਤੇ ਬਿਜ਼ਨਸ ਪਾਲਿਸੀਜ਼ ਹੈਗੀਆਂ, ਹਾਈ ਟੈਕਸਿਸ ਆ, ਇਹ ਸਾਰੇ ਕਾਸੇ ਕਰਕੇ ਜੋ ਲੋਕ ਆ ਉਹ ਕੈਲੀਫੋਰਨੀਆ ਤੋਂ ਮੂਵ ਹੋ ਰਹੇ ਹੈਗੇ। ਕੈਲੀਫੋਰਨੀਆ ਨੇ ਪਹਿਲੀ ਵਾਰੀ ਪੋਪੂਲੇਸ਼ਨ ਦਾ ਜੋ ਘਟਾਅ ਆ, ਡਿਕਲਾਈਨ ਆ, ਉਹ 2020 ਚ ਦੇਖਿਆ। 2020 ਤੋਂ ਲੈ ਕੇ 2022 ਤੱਕ ਲਗਭਗ 500,000 ਲੋਕ, 5 ਲੱਖ ਲੋਕ ਕੈਲੀਫੋਰਨੀਆ ਤੋਂ ਮੂਵ ਹੋ ਚੁੱਕੇ ਹੈਗੇ ਆ। ਤੇ ਇਹ ਅਨਆਫੀਸ਼ੀਅਲ ਨੰਬਰ ਆ, ਪਰ ਬਹੁਤ ਸਾਰੇ ਲੋਕ ਇਹ ਕਹਿ ਰਹੇ ਵੀ 7 ਲੱਖ ਤੱਕ ਵੀ ਇਹ ਜਿਹੜੇ ਨੰਬਰ ਹੈਗੇ ਆ। myelisting.com ਇੱਕ ਰੀਅਲ ਸਟੇਟ ਪੋਰਟਲ ਹੈਗਾ, ਉਹ IRS ਮਾਈਗ੍ਰੇਸ਼ਨ ਡਾਟਾ ਨੂੰ ਸਟੱਡੀ ਕਰਦਾ ਹੈਗਾ। ਕਹਿੰਦੇ ਵੀ ਕੈਲੀਫੋਰਨੀਆ ਨੇ $340 ਮਿਲੀਅਨ 2021 ਦੇ ਵਿੱਚ ਟੈਕਸ ਰੈਵਨਿਊ ਲੂਜ਼ ਕੀਤਾ ਆ ਉਹ ਲੋਕਾਂ ਤੋਂ ਜੋ ਇੱਥੋਂ ਮੂਵ ਹੋ ਗਏ ਹੈਗੇ ਆ। ਤੇ ਜੋ ਸੈਕੰਡ ਬਿਗੇਸਟ ਡ੍ਰੌਪ ਨਿਊਯਾਰਕ ਦੇ ਵਿੱਚ ਹੈਗਾ ਆ, ਉੱਥੇ ਵੀ $300 ਮਿਲੀਅਨ ਦਾ ਜਿਹੜਾ ਟੈਕਸ ਦਾ ਆ ਲਾਸ ਸਟੇਟ ਨੂੰ ਹੋਇਆ ਹੈਗਾ। ਜੀ ਜੀ, ਹਰਜੋਤ ਸਿੰਘ ਜੀ, ਆਪਣਾ ਸਮਾਂ ਜਿਹੜਾ ਉਹ ਸਮਾਪਤੀ ਵਾਲਾ ਜੀ। ਜਾਂਦੇ ਜਾਂਦੇ ਸਟਾਕ ਦੇ ਬਾਰੇ ਜਿਹੜੀਆਂ ਜਾਣਕਾਰੀਆਂ, ਕਰੰਸੀ ਦੇ ਬਾਰੇ ਸਾਂਝੀਆਂ ਕਰਦੇ ਚੱਲੇ ਜੀ। ਜੀ, ਅੱਜ ਡਾਓ ਜੋਨਸ ਇੰਡਸਟਰੀਅਲ ਅਪ ਗਿਆ 39.15 ਤੇ ਕਲੋਜ਼ ਹੋਇਆ 33,670.29 ਤੇ। ਨੈਸਡੈਕ ਜੋ ਡਾਊਨ ਗਿਆ 166.99 ਕਲੋਜ਼ ਹੋਇਆ 13,407.23 ਤੇ ਇਸੇ ਤਰ੍ਹਾਂ S&P ਇੰਡੈਕਸ ਵੀ ਡਾਊਨ ਗਿਆ 21.83 ਤੇ ਕਲੋਜ਼ ਹੋਇਆ 43,127.78 ਦੇ ਉੱਤੇ। ਤੇ ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ US ਡਾਲਰ ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 42 ਪੈਸੇ ਰਹੇ ਆ। ਇੱਕ US ਡਾਲਰ ਦੇ ਬਰਾਬਰ ਪਾਕਿਸਤਾਨ ਦੇ 277 ਰੁਪਏ 45 ਪੈਸੇ ਤੇ ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਜੀ 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 ਜੀ,
ਸੋ ਆਪਣਾ ਸਮਾਂ ਜਿਹੜਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦਾ ਉਹ ਸਮਾਪਤੀ ਵਾਲਾ ਜੀ। ਲੈ ਗਏ ਜੀ ਹਰਜੋਤ ਸਿੰਘ ਜੀ ਇਜਾਜ਼ਤ ਜੀ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।